ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 13 जनवरी ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਅਫਸੋਸਨਾਕ ਵੀ ਹੈ ਲੇਕਿਨ ਸਾਡੀਆਂ ਅੱਖਾਂ ਖੋਲ੍ਹਣ ਵਾਸਤੇ ਵੀ ਕਾਫੀ ਹੈ। ਪਾਕਿਸਤਾਨ ਐਟੋਮਿਕ ਐਨਰਜੀ ਦੇ 16 ਮੁਲਾਜ਼ਮੀਨ, ਬਹੁਤ ਹੀ ਹਸਾਸ ਅਦਾਰਾ ਹੈ, ਜ਼ਾਹਿਰ ਹੈ, ਉਹਦੇ 16 ਮੁਲਾਜ਼ਮੀਨ ਜਿਹੜੇ ਉਹਨਾਂ ਨੂੰ ਅਗਵਾ ਕਰ ਲਿਆ। ਜ਼ਾਹਿਰ ਹੈ ਤਾਲਿਬਾਨ ਨੇ ਕੀਤਾ ਅਗਵਾ ਕਰਕੇ, ਤੇ ਉਹਨਾਂ ਨੇ ਕੋਈ ਆਪਣੇ ਮੁਤਾਲਬੇ ਰੱਖਣੇ ਸਨ। ਅਜੇ ਉਸ ਤੋਂ ਪਹਿਲਾਂ ਹੀ ਸਾਡੀ ਸਿਕਿਉਰਿਟੀ ਫੋਰਸਿਸ ਨੇ ਆਪਰੇਸ਼ਨ ਕੀਤਾ ਤੇ ਉਹਨਾਂ 'ਚੋਂ 8 ਬੰਦੇ ਛੁਡਾ ਲਏ। ਲੇਕਿਨ ਜਿਹੜੇ ਬੰਦੇ ਛੁਡਾਏ ਉਹਨਾਂ ਨੂੰ ਵੀ ਗੋਲੀਆਂ ਵੱਜੀਆਂ, ਉਹ ਵੀ ਜ਼ਖਮੀ ਹੋਏ। ਲੇਕਿਨ ਬਹਰਹਾਲ 8 ਬੰਦੇ ਅੱਲਾ ਕਰੇ ਖੈਰ ਛੁਡਵਾ ਲਏ। 8 ਬੰਦੇ ਅਜੇ ਤੱਕ ਉਹਨਾਂ ਦੀ ਤਹਿਵੀਲ 'ਚ ਨੇ। ਜਿਹੜਾ ਨੰਬਰ ਸਾਡੇ ਕੋਲ ਪਹੁੰਚਿਆ, ਬਾਕੀ ਖੁਦਾ ਜਾਣੇ, ਜਦੋਂ ਖਬਰ ਪੂਰੀ ਹੋਏਗੀ, ਮੀਨੇ ਸਾਰਾ ਪ੍ਰੋਸੈਸ ਪੂਰਾ ਹੋਏਗਾ ਤਾਂ ਫਿਰ ਪਤਾ ਲੱਗੇਗਾ ਅਸਲ ਗੱਲ ਕੀ ਹੈ। ਹੁਣ ਤਾਲਿਬਾਨ ਨੇ ਆਪਣੇ 5 ਮੁਤਾਲਬਾਤ ਜਿਹੜੇ ਸਾਹਮਣੇ ਰੱਖ ਦਿੱਤੇ ਨੇ ਔਰ ਸਾਫੀ ਇਹ ਰਿਪੋਰਟ ਕਰ ਰਹੇ ਨੇ ਕਿ ਉਹਨਾਂ ਮੁਤਾਲਬਾਤ ਦੀ ਵੀਡੀਓ ਆ ਗਈ ਹੈ। ਅਜੇ ਤੱਕ ਉਹ ਵੀਡੀਓ ਸਰਫੇਸ ਨਹੀਂ ਹੋਈ, ਲੇਕਿਨ ਸਾਫੀ ਦੱਸ ਰਹੇ ਨੇ ਕਿ ਉਹਨਾਂ ਨੇ ਵੀਡੀਓ ਉਹਦੀ ਭੇਜ ਦਿੱਤੀ ਹੈ ਔਰ 5 ਮੁਤਾਲਬਾਤ ਉਹਨਾਂ ਨੇ ਪੁੱਛੇ ਨੇ। ਹੁਣ ਤੁਸੀਂ ਪਹਿਲੇ ਵੀ ਤੁਹਾਡੇ ਸਾਹਮਣੇ ਅਸੀਂ ਇੱਕ ਕਰਨਲ ਸਾਹਿਬ ਜਿਹੜੇ ਅਗਵਾ ਕੀਤੇ ਸਨ, ਯਾਦ ਹੋਏਗਾ ਤੁਹਾਨੂੰ, ਕਰਨਲ ਖਾਲਿਦ ਗਾਲਬਨ ਉਹਨਾਂ ਦਾ ਨਾਂ ਸੀ। ਉਹਨਾਂ ਦੇ ਵਾਲਿਦ ਸਾਹਿਬ ਫੌਤ ਹੋਏ ਸਨ ਅਤੇ ਉਹਨਾਂ ਨੂੰ ਉੱਥੇ DI ਖਾਨ ਦੇ ਵਿੱਚ ਉਹ ਅਫਸੋਸ ਲੈ ਰਹੇ ਸਨ ਆਪਣੇ ਵਾਲਿਦ ਸਾਹਿਬ ਦਾ ਮਸਜਿਦ ਦੇ ਵਿੱਚ, ਅਤੇ ਉੱਥੋਂ ਆ ਕੇ ਤਾਲਿਬਾਨ ਨੇ ਉਹਨਾਂ ਨੂੰ, ਉਹਨਾਂ ਦੇ ਭਾਈਆਂ ਨੂੰ ਅਗਵਾ ਕਰ ਲਿਆ ਸੀ ਅਤੇ ਗਨ ਪੁਆਇੰਟ ਦੇ ਉੱਤੇ ਉਹਨਾਂ ਦੇ ਕੋਲੋਂ ਵੀਡੀਓ ਰਿਕਾਰਡ ਕਰਵਾਈ ਸੀ ਔਰ ਉਹਨਾਂ ਨੇ ਉਹੀ ਬਿਆਨ ਦਿੱਤਾ ਸੀ ਜਿਹੜਾ ਉਹਨਾਂ ਨੂੰ ਆਖਿਆ ਗਿਆ ਸੀ ਵੀ ਦੇ ਦਿਓ, ਜਿਹੜਾ ਤਾਲਿਬਾਨ ਨੇ ਉਹਨਾਂ ਨੂੰ ਆਖਿਆ ਸੀ। ਅਤੇ ਉਹਨਾਂ ਨੇ ਆਖਿਆ ਸੀ ਵੀ ਤਾਲਿਬਾਨ ਨਾਲ ਲੜੋ ਨਾ, ਜਿਹੜੀਆਂ ਗੱਲਾਂ ਕਹਿੰਦੇ ਨੇ ਮਿਹਰਬਾਨੀ ਕਰਕੇ ਮੰਨ ਜਾਓ। ਅੱਛਾ, ਜਦੋਂ ਕੋਈ ਬੰਦਾ ਬੰਦੂਕ ਦਾ ਮੁਕਾਬਲਾ, ਅਸੀਂ ਅਕਸਰ ਤੁਹਾਨੂੰ ਆਖਿਆ ਵੀ ਬੰਦੂਕ ਨਾ ਹੋਵੇ, ਉੱਥੋਂ ਸਾਡੇ ਮੈਂਬਰ ਪ੍ਰੋਵਿੰਸ਼ੀਅਲ ਅਸੈਂਬਲੀ ਪੰਜਾਬ 'ਚ ਉਹਨਾਂ ਨੇ ਆਪਣਾ KP 'ਚ ਉਹਨਾਂ ਨੇ ਤਕਰੀਰ ਕੀਤੀ ਸੀ ਕਿ ਮਜ਼ਾ ਉਦੋਂ ਆਉਂਦਾ ਜਦੋਂ ਬੰਦੂਕ ਦਾ ਮੁਕਾਬਲਾ ਬੰਦੂਕ ਨਾਲ ਹੋਵੇ। ਅਤੇ ਕਿਉਂਕਿ ਕਰਨਲ ਖਾਲਿਦ ਜਿਹੜੇ ਸਨ ਉਹ ਵੀ ਬੰਦੂਕ ਕੋਈ ਨਹੀਂ ਸੀ, ਨਿਹੱਤੇ ਸਨ, ਅਤੇ ਦੂਜੇ ਪਾਸੇ ਤਾਲਿਬਾਨ ਕੋਲ ਬੰਦੂਕ ਸੀ, ਅਗਵਾ ਕੀਤਾ ਸੀ। ਅਤੇ ਜਦੋਂ ਬੰਦੂਕ ਦਾ ਮੁਕਾਬਲਾ ਨਿਹੱਤੇ 'ਚ ਹੋਵੇ, ਉਦੋਂ ਜਾਂ ਤਾਂ ਨਤੀਜਾ ਉਹ ਆਉਂਦਾ ਜਿਹੜਾ ਕਰਨਲ ਖਾਲਿਦ ਸਾਹਿਬ ਦਾ ਆਇਆ, ਜਾਂ ਨਤੀਜਾ ਉਹ ਆਉਂਦਾ ਜਿਹੜਾ D ਚੌਕ 'ਚ ਆਇਆ, ਜਾਂ ਨਤੀਜਾ ਉਹ ਆਉਂਦਾ ਜਿਹੜਾ ਤੁਹਾਡੇ ਸਾਹਮਣੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਬੜੇ ਸਾਰੇ ਜਿਹੜੇ ਲਾਇਲ ਲੋਕ ਸਨ, ਉਹਨਾਂ ਕੋਲੋਂ ਜਿਸ ਤਰੀਕੇ ਨਾਲ ਬਿਆਨ ਲਏ ਗਏ, ਬਾ ਕੇ ਉਹਨਾਂ ਕੋਲੋਂ ਪ੍ਰੈਸ ਕਾਨਫਰੰਸਾਂ ਕਰਵਾਈਆਂ ਗਈਆਂ, ਉਹ ਵੀ ਉਹੀ ਕੰਮ ਸੀ ਜੋ ਕਰਨਲ ਖਾਲਿਦ ਨਾਲ ਤਾਲਿਬਾਨ ਨੇ ਕੀਤਾ। ਲੇਕਿਨ ਅਸੀਂ ਸਤਾਇਸ਼ ਕਰਦੇ ਹਾਂ ਕਰਨਲ ਖਾਲਿਦ ਦੀ, ਸਾਡਾ ਭਰਾ ਹੈ ਉਹ, ਸਾਡੀ ਆਪਣੀ ਫੌਜ ਦਾ ਅਫਸਰ ਹੈ। ਅਸੀਂ ਉਹਦੀ ਸਤਾਇਸ਼ ਕਰਦੇ ਕਿ ਉਹਨੇ ਆਪਣੇ ਬੱਚਿਆਂ ਨੂੰ ਯਤੀਮ ਹੋਣ ਤੋਂ ਬਚਾਇਆ ਔਰ ਉਸ ਵੇਲੇ ਜਿਹੜੀ ਗੱਲ ਅਕਲ ਦੀ ਸੀ ਉਹੀ ਕੀਤੀ ਕਿ ਉਹਨੇ ਆਪਣੀ ਜਾਨ ਬਚਾਈ। ਫਿਰ ਲੜ ਲਾਂਗੇ ਅਗਲੀ ਵਾਰੀ ਉਹਨਾਂ ਦੇ ਨਾਲ, ਪੂਰੀ ਕੌਮ ਲੜ ਲਏਗੀ ਜਿਨ੍ਹਾਂ ਨੇ ਸਾਡਾ ਅਫਸਰ ਚੁੱਕਿਆ ਸੀ। ਅਸੀਂ ਆਪਣੇ ਇਦਾਰੇ ਨੂੰ, ਆਪਣੀ ਫੌਜ ਨੂੰ ਤੇ ਡਿਸੋਨ ਕੋਈ ਨਹੀਂ ਕਰ ਸਕਦਾ, ਨਾ ਉਹਦੇ ਨਾਲ ਖਲੋਣ ਤੋਂ ਇਨਕਾਰ ਕਰ ਸਕਦਾ ਹੈ, ਨਾ ਉਹਦੇ ਆਰੇ ਭੈੜਾ ਸੋਚ ਸਕਦਾ ਹੈ, ਨਾ ਕੋਈ ਹੁਜਤ ਕਰ ਸਕਦਾ। ਉਹ ਸਾਡੇ ਜਿਸਮ ਦਾ ਹਿੱਸਾ ਨੇ। ਸਾਡੀ ਤੇ ਤਨਕੀਦ ਜਿਹੜਾ ਉੱਤੇ ਜਨਰਲ ਸਾਹਿਬ ਬੈਠੇ ਨੇ, ਆਜ਼ਮ ਮੁਨੀਰ ਸਾਹਿਬ, ਜਾਂ ਉਹਨਾਂ ਦੇ ਨਾਲ ਜਿਹੜੇ ਚੰਦ ਹੋਰ ਜਨਰਲਸ ਬੈਠੇ ਨੇ, ਉਹਨਾਂ ਦੀਆਂ ਜਿਹੜੀਆਂ ਸਿਆਸੀ ਇਨਵੋਲਵਮੈਂਟ ਦੀਆਂ ਸਾਰੇ ਕੰਮ ਨੇ ਔਰ ਜਿਹਦੀ ਵਜ੍ਹਾ ਤੋਂ ਇੱਥੋਂ ਤੱਕ ਕੰਮ ਆ ਗਿਆ, ਉਹਨਾਂ ਦੇ ਉੱਤੇ ਸਾਡੀ ਖੁੱਲ੍ਹ ਡੁੱਲ ਕੇ ਤਨਕੀਦ ਹੈ। ਬਾਕੀ ਜਿਸ ਵੇਲੇ ਸਾਡਾ ਕੋਈ ਜਵਾਨ ਸ਼ਹੀਦ ਹੁੰਦਾ ਹੈ ਜਾਂ ਅਫਸਰ ਸ਼ਹੀਦ ਹੁੰਦਾ ਹੈ ਜਾਂ ਕਿਸੇ ਨੂੰ ਅਗਵਾ ਕੀਤਾ ਜਾਂਦਾ ਹੈ, ਤਾਂ ਸਾਨੂੰ ਵੀ ਉਨੀ ਤਕਲੀਫ ਹੁੰਦੀ ਜਿੰਨੀ ਕਿਸੇ ਹੋਰ ਨੂੰ ਹੋਣੀ। ਲੇਕਿਨ ਫਰਕ ਇਹ ਹੈ ਵੀ ਸਾਨੂੰ ਤਕਲੀਫ ਹੁੰਦੀ ਹੈ, ਪਰ ਸਾਡੇ ਸ਼ਹੀਦਾਂ ਦਾ ਮਜ਼ਾਕ ਵੀ ਉਡਾਇਆ ਜਾਂਦਾ ਹੈ ਅਤੇ ਸਾਡਾ ਕੋਈ ਬਿਆਨ ਦੇ ਤੇ ਆਖਿਆ ਜਾਂਦਾ ਵੇਖੋ ਬੁਜ਼ਦਿਲ ਬਿਆਨ ਦੇ ਦਿੱਤਾ। ਜਨਾਬ, ਜਿਸ ਵੇਲੇ ਬੰਦੂਕ ਦਾ ਮੁਕਾਬਲਾ ਨਿਹੱਤੇ ਨਾਲ ਹੁੰਦਾ ਹੈ ਨਾ, ਤਾਂ ਨਤੀਜੇ ਇਹੋ ਜਿਹੇ ਆਉਂਦੇ ਨੇ। ਅਕਸਰ ਔਕਾਤ ਕਿਤੇ ਕਿਤੇ ਹੁੰਦੇ ਨੇ। ਸ਼ੌਕਤ ਖਾਨਮ ਮਰਹੂਮਾ ਸਾਹਿਬਾ ਵਰਗੇ ਜਿਹੋ ਜਿਹੇ ਪੁੱਤਰ ਉਹ ਜੰਮ ਗਏ ਨੇ, ਉਹੋ ਜਿਹੀਆਂ ਮਾਵਾਂ ਅਤੇ ਅੱਗੋਂ ਜੰਮਿਆ ਹੋਇਆ ਪੁੱਤਰ ਇਮਰਾਨ ਖਾਨ ਵਰਗਾ, ਇਹੋ ਜਿਹੇ ਸੂਰਮੇ ਕਿਤੇ ਕਿਤੇ ਜੰਮਦੇ ਨੇ। ਉਹ ਮਾਂ ਜਿਹੜੀ ਜਨਤਾ 'ਚ ਹੋਏਗੀ, ਉਹ ਜਿਹੋ ਜਿਹਾ ਪੁੱਤਰ ਜੰਮ ਗਈ ਹੈ, ਉਹ ਹੁਣ ਤੁਸੀਂ ਵੀ ਭੁਗਤ ਰਹੇ ਹੋ ਅਤੇ ਪੂਰੀ ਦੁਨੀਆ ਵੀ ਜਿਸ ਵੇਲੇ ਡਾਂਗ ਨਾਲ ਡਾਂਗ ਵੱਜੀ ਹੈ। ਹਾਲਾਂਕਿ ਮੁਕਾਬਲਾ ਉੱਥੇ ਵੀ ਬੰਦੂਕ ਦਾ ਅਤੇ ਨਿਹੱਤੇ ਦਾ ਹੈ, ਲੇਕਿਨ ਉੱਥੇ ਜਿਹੜਾ ਨਿਹੱਤਾ ਉਹ ਆਂਦਾ ਹੈ ਕਿ ਕਰ ਲਓ ਬਈ ਜੋ ਕਰਨਾ ਹੈ, ਜਿਹੜਾ ਜ਼ੁਲਮ ਕਰਨਾ ਹੈ ਕਰ ਲਓ, ਖਲੋਤਾ ਹੈ, ਮੈਂ ਸਿਰ ਨੀਵਾਂ ਨਹੀਂ ਕਰਨਾ, ਕਿਉਂਕਿ ਜੇ ਮੈਂ ਸਿਰ ਨੀਵਾਂ ਕਰ ਦਿੱਤਾ ਤਾਂ 25 ਕਰੋੜ ਆਵਾਮ ਨੂੰ ਆਪਣਾ ਸਿਰ ਨੀਵਾਂ ਕਰਨਾ ਪੈਣਾ ਹੈ। ਮੈਂ ਉਹਨਾਂ ਦਾ ਸਿਰ ਨੀਵਾਂ ਨਾ ਕਰਨ ਵਾਸਤੇ, ਮੇਰੀ ਜੇ ਤੁਸੀਂ ਧੌਣ ਲਾਉਣੀ ਹੈ ਤਾਂ ਲਾ ਲਓ, ਜੋ ਕਰਨਾ ਕਰ ਲਓ, ਮੈਂ ਖਲੋਤਾ। ਇਹ ਕੰਮ, ਇਹ ਟਾਕਰੇ ਕਿਤੇ ਕਿਤੇ ਹੁੰਦੇ ਨੇ। ਇਹ ਹੋ ਸਕਦਾ ਸ਼ਹਬਾਜ਼ ਗਿੱਲ 'ਚ ਇੰਨੀ ਕਪੈਸਿਟੀ ਨਾ ਹੋਵੇ ਕਰਨ ਦੀ, ਹੋ ਸਕਦਾ ਕਰਨਲ ਖਾਲਿਦ 'ਚ ਕਪੈਸਿਟੀ ਨਾ ਹੋਵੇ, ਹੋ ਸਕਦਾ ਖੁਦਾ ਨਾ ਕਰੇ ਸਾਡੇ ਜਿਹੜੇ ਮੌਜੂਦਾ DG ISPR ਨੇ ਉਹ ਕਿਤੇ ਕਾਬੂ ਆਉਣ, ਉਹ ਵੀ ਸ਼ਹਬਾਜ਼ ਗਿੱਲ ਤਰ੍ਹਾਂ ਨਾ ਕਾਢ ਕੱਢ ਸਕਣ, ਉਹ ਵੀ ਕਹਿ ਦੇਣ ਵੀ ਜੀ ਮੈਂ ਛੱਡ ਦਿੰਦਾ, ਮੈਂ ਮਤਲਬ ਕਿ ਬਿਆਨ ਦੇ ਦੇਣ ਆ ਕੇ ਪ੍ਰੈਸ ਕਾਨਫਰੰਸ 'ਚ ਕਿ ਜੀ ਮੈਂ PTI ਛੱਡ ਦਿੱਤੀ, ਮੇਰਾ ਕੋਈ ਲੈਣ ਦੇਣ ਨਹੀਂ, ਅੱਗੇ ਪਿੱਛੇ ਹੋ ਜਾਣ। ਉਹ ਹੋ ਸਕਦਾ ਬਿਆਨ ਦੇ ਦੇਣ ਕਿ ਜੀ ਮੈਂ ISPR ਦਾ ਮਹਿਕਮਾ ਛੱਡ। ਮੇਰੇ ਕਹਿਣ ਦਾ ਮਤਲਬ ਕਿ ਹਰ ਬੰਦੇ ਦੀਆਂ ਜ਼ਰੂਰਤਾਂ ਨਹੀਂ ਹੁੰਦੀਆਂ। ਹੋ ਸਕਦਾ
ਜਿਸ ਤਰ੍ਹਾਂ ਸਾਡਾ ਸ਼ਹੀਦ ਕਰਨੈਲ ਸ਼ੇਰ ਸਿੰਘ, ਉਹਦੀ ਬਹਾਦਰੀ ਨੂੰ ਦੁਸ਼ਮਣ ਨੇ ਵੀ ਮੰਨਿਆ। ਉਹਨਾਂ ਆਖਿਆ ਵੀ ਪਿੰਡ ਦੇ ਵਿੱਚ ਖਲੋ ਕੇ ਉਹਨੇ ਮੁਕਾਬਲਾ ਕੀਤਾ। ਤੇ ਕਹਿਣ ਦਾ ਮਤਲਬ ਹੈ ਕਿ ਇਹ ਮਾਵਾਂ ਕਿਤੇ ਕਿਤੇ ਹੀ ਇਹੋ ਜਿਹੇ ਪੁੱਤਰ ਜੰਮਦੀਆਂ ਨੇ। ਹੁਣ ਰੋਜ਼ ਮੇਜਰ ਅਜ਼ੀਜ਼ ਭੱਟੀ ਵਰਗੇ ਪੁੱਤਰ, ਜਾਂ ਟੀਪੂ ਸੁਲਤਾਨ ਵਰਗੇ ਪੁੱਤਰ, ਜਾਂ ਕਰਨੈਲ ਸ਼ੇਰ ਸਿੰਘ ਵਰਗੇ ਪੁੱਤਰ ਜਿਹੜੇ ਨੇ, ਜਾਂ ਇਮਰਾਨ ਖਾਨ ਵਰਗੇ ਪੁੱਤਰ ਜਿਹੜੇ ਨੇ, ਉਹ ਰੋਜ਼ ਤੇ ਨਹੀਂ ਜੰਮਣੇ। ਇਹ ਤੇ ਕਿਤੇ ਕਿਤੇ ਨੇ ਜਿਹੜੇ ਖਲੋਂਦੇ ਨੇ ਤੇ ਫਿਰ ਪੂਰਾ ਮੋਢਾ ਦਿੰਦੇ ਨੇ ਕੌਮ ਨੂੰ ਵੀ ਤੇ ਅਣਖ ਨੂੰ ਵੀ। ਬਹਰਹਾਲ ਹੁਣ ਗੱਲ ਇਹ ਹੈ ਕਿ ਇਹ ਜਿਹੜੇ ਲੱਕੀ ਮਰਵਤ ਦੇ ਸਾਡੇ ਮੁਲਾਜ਼ਮੀਨ ਨੇ, ਇਹਨਾਂ ਨੂੰ ਬਚਾਉਣਾ ਚਾਹੀਦਾ। ਔਰ ਜ਼ਾਹਿਰ ਹੈ ਇਹਦੇ ਵਾਸਤੇ ਬੜੀ ਮੁਸਤੈਦੀ ਦੇ ਨਾਲ ਔਰ ਫੌਰੀ ਤੌਰ 'ਤੇ ਕਾਰਵਾਈਆਂ ਕਰਨੀਆਂ ਚਾਹੀਦੀਆਂ ਨੇ। ਮਾਵਾਂ ਦੇ ਪੁੱਤਰ ਨੇ, ਮਾਵਾਂ ਦੇ ਕਲੇਜਿਆਂ ਨੂੰ ਹੱਥ ਪਿਆ ਹੋਏਗਾ। ਅਤੇ ਅਸੀਂ ਤਾਂ ਕਿਸੇ ਮਾਂ ਨੂੰ ਰੋਂਦਾ ਨਹੀਂ ਵੇਖਣਾ ਚਾਹੁੰਦੇ। ਉਹ ਭਾਵੇਂ ਸਾਡੇ ਕਿਸੇ ਫੌਜੀ ਜਵਾਨ ਦੀ ਹੋਵੇ ਜਾਂ ਅਫਸਰ ਦੀ ਹੋਵੇ, ਅਤੇ ਭਾਵੇਂ ਕਿਸੇ ਜ਼ਿਲ੍ਹੇ ਸ਼ਾਹ ਦੀ ਮਾਂ ਹੋਵੇ, ਅਤੇ ਭਾਵੇਂ ਅਰਸ਼ਦ ਸ਼ਰੀਫ ਦੀ ਮਾਂ ਹੋਵੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ 9 ਮਈ ਦਾ ਵਾਕਿਆ ਹਿੰਦੁਸਤਾਨ ਨੇ ਕਰਵਾਇਆ। ਇਹ ਕੈਪਟਨ ਸਫਦਰ ਸਾਹਿਬ ਆਉਂਦੇ ਨੇ। ਅੱਛਾ ਜੀ, ਕੈਪਟਨ ਸਫਦਰ ਸਾਹਿਬ ਦੇ ਕੋਲੋਂ ਕੋਈ ਇਹ ਪੁੱਛ ਲੈ ਵੀ ਅਗਰ 9 ਮਈ ਦਾ ਵਾਕਿਆ ਹਿੰਦੁਸਤਾਨ ਨੇ ਕਰਵਾਇਆ ਹੈ, ਤੇ ਫਿਰ ਮੇਰਾ ਮਤਲਬ ਹੈ ਵੀ ਇਹ ਜੰਦਾਲ ਸਾਹਿਬ ਆਏ ਸਨ ਇੱਥੇ, ਉਹ ਵਾਲਾ ਵਾਕਿਆ ਉਹ ਕਰਾ ਗਏ ਨੇ। ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਇਹ ਕਰਦੇ ਨੇ ਕੈਪਟਨ ਸਫਦਰ ਦਾ। ਲੇਕਿਨ ਫਿਰ ਇਹਨਾਂ ਦੇ ਉੱਤੇ ਗੁੱਸਾ ਨਹੀਂ ਆਉਂਦਾ, ਯਕੀਨ ਕਰੋ। ਕੈਪਟਨ ਸਾਹਿਬ ਦੇ ਉੱਤੇ ਹੁਣ ਹਿਰਖ ਵੀ ਨਹੀਂ ਆਉਂਦਾ, ਕਿਉਂਕਿ ਉਹਨਾਂ ਨਾਲ ਜੋ ਧੱਕਾ ਕੀਤਾ ਹੈ ਕਿਸਮਤ ਨੇ, ਜੋ ਉਹਨਾਂ ਨਾਲ ਜ਼ਿਆਦਤੀ ਹੋਈ ਹੈ। ਉਹ ਵੀਰ ਸਾਡਾ ਹੈ, ਪ੍ਰਾਹੁਣਾ ਹੈ ਸਾਡਾ ਪੰਜਾਬ ਦਾ, ਅਤੇ ਮੈਂ ਤਾਂ ਉਹਦਾ ਜ਼ਾਤੀ ਤੌਰ 'ਤੇ ਬੜਾ ਅਦਬ ਕਰਨਾ ਹੈ। ਅਤੇ ਉਹ ਜਦੋਂ ਇਹੋ ਜਿਹੇ ਬਿਆਨ ਦਿੰਦਾ ਹੈ, ਲੇਕਿਨ ਮੈਨੂੰ ਫਿਰ ਇਹ ਸਮਝ ਨਹੀਂ ਵੀ ਉਹ ਘਰ ਦਾ ਗੁੱਸਾ ਬਾਹਰ ਕਿਉਂ ਕੱਢਦਾ। ਇਹ ਅਕਸਰ ਮੈਂ ਵੇਖਿਆ ਜਿੱਥੇ ਵੀ ਕੋਈ ਬੰਦਾ, ਮੇਰਾ ਮਤਲਬ ਹੈ ਕਿ ਅਗਰ ਕੋਈ ਬੰਦਾ ਇਹ ਨਾ ਦੱਸ ਸਕੇ ਨਾ, ਗੱਲ ਦਿਲ ਦੀ ਨਾ ਦੱਸ ਸਕੇ, ਜਿਵੇਂ ਕਈ ਵਾਰੀ ਤੁਸੀਂ ਵੇਖਿਆ ਹੁੰਦਾ ਹੈ ਕਿ ਬੰਦਾ ਕੋਈ ਬਹਿੰਦਾ ਖਾਣ, ਰੋਟੀ ਖਾਣ, ਅਤੇ ਉਹ ਲੰਬੜਦਾਰ ਸਾਹਿਬ ਨੇ ਮੈਨੂੰ ਇੱਕ ਦਿਨ ਵਾਕਿਆ ਸੁਣਾਇਆ ਵੀ ਇੱਕ ਬੰਦਾ ਬੈਠਾ ਅਤੇ ਉਹਨੇ ਰੋਟੀ ਮੰਗੀ, ਉਹਨੂੰ ਰੋਟੀ ਦਿੱਤੀ ਘਰ ਵਾਲੀ ਨੇ, ਅਤੇ ਨਾਲ ਹੀ ਉਹਨੇ ਅਚਾਰ ਮੰਗ ਲਿਆ। ਜਿਸ ਵੇਲੇ ਅਚਾਰ ਮੰਗਿਆ ਅਤੇ ਲੰਬੜਦਾਰ ਸਾਹਿਬ ਆਉਂਦੇ ਨੇ, ਮੈਂ ਵੀ ਬੈਠਾ ਸਾਂ, ਮੈਂ ਉਹਦੇ ਕੰਨ 'ਚ ਆਖਿਆ ਵੀ ਪੁੱਤਰ ਲੱਗਦਾ ਹੈ ਸਾਲਣ 'ਚ ਵੀ ਦਮ ਕੋਈ ਨਹੀਂ ਅਤੇ ਤੇਰੇ 'ਚ ਵੀ ਦਮ ਕੋਈ ਨਹੀਂ। ਉਹਨਾਂ ਆਖਿਆ ਜੀ ਉਹ ਕਿਉਂ? ਉਹਨਾਂ ਕਿਹਾ ਪੁੱਤਰ ਸਾਲਣ 'ਚ ਦਮ ਹੁੰਦਾ ਅਤੇ ਤੂੰ ਅਚਾਰ ਨਾ ਮੰਗਦਾ, ਅਤੇ ਤੇਰੇ 'ਚ ਦਮ ਇਸ ਤੋਂ ਨਹੀਂ ਵੀ ਤੂੰ ਆਖ ਨਾ ਸਕਿਆ ਵੀ ਸਾਲਣ ਦੇ ਵਿੱਚ ਦਮ ਕੋਈ ਨਹੀਂ, ਤੂੰ ਚੁੱਪ ਕਰਕੇ ਅਚਾਰ ਮੰਗਿਆ ਅਤੇ ਮਿਕਸ ਕਰਕੇ ਖਾ ਗਿਆ। ਅਤੇ ਇਹ ਕਹਿਣ ਦਾ ਮਤਲਬ ਇਹੀ ਹੈ ਜੀ ਕਿ ਕੈਪਟਨ ਸਾਹਿਬ, ਗੱਲ ਇਹ ਹੈ ਕਿ ਇਹ ਜਿਹੜੇ ਮਾਸ 'ਤੇ ਤੁਸੀਂ ਐਵੇਂ ਦਿਲ ਨਾ ਛੋਟਾ ਕਰਿਆ ਕਰੋ। ਤੁਹਾਡੇ ਨਾਲ ਜ਼ਿਆਦਤੀ ਕੁਝ ਡਾਢੀ ਹੋਈ ਹੈ। ਹੁਣ ਸੋਚੋ, ਸਾਨੂੰ ਤੇ ਉਹ ਜਿਹੜੀ ਬਾਜੀ ਨੇ ਬਾਹਰ ਵਿਖਾਇਆ, ਜਿਹੜੀ ਉੱਥੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਬਾਜੀ ਨੇ ਇੰਜ ਕਰਕੇ ਕੀਤਾ, ਇੰਜ ਚੁਟਕੀ ਮਾਰ ਕੇ ਉਹਨੇ ਕਿਹਾ ਹੈਲੋ ਚੁੱਪ, ਮੈਂ ਡਿਸਟਰਬ ਹੋ ਰਹੀ ਹਾਂ, ਇੰਜ ਕਰਕੇ। ਅਤੇ ਤੁਹਾਨੂੰ ਪਤਾ ਹੈ ਕਿ ਇਹ ਉਹਨਾਂ ਨੇ ਅਗਰ ਕਾਲਜ ਦੀਆਂ ਉੱਥੇ ਪ੍ਰੋਫੈਸਰ ਜਿਹੜੀਆਂ ਬੈਠੀਆਂ ਸਨ ਵਿਚਾਰੀਆਂ, ਉਹਨਾਂ ਨਾਲ ਇਹ ਕੀਤਾ ਤਾਂ ਸੋਚੋ ਭਾ ਸਾਡੇ ਨਾਲ ਕਿੰਨੀ ਵਾਰੀ ਚੁਟਕੀ ਕੇ ਸਫਦਰ ਚਾਹ ਲੈ ਆਓ, ਸਫਦਰ ਇਹ ਕਰੋ, ਸਫਦਰ ਇਹ, ਤੁਹਾਨੂੰ ਯਕੀਨ ਨਹੀਂ ਆਉਂਦਾ। ਵੇਖੋ ਬਾਜੀ ਕੀ ਕਰ ਰਹੀ ਹੈ, ਇਹ ਵੇਖ ਲਓ ਇੱਕ ਵਾਰੀ ਫਿਰ। ਐਕਸਕਿਊਜ਼ ਮੀ ਪਲੀਜ਼, ਮੈਂ ਡਿਸਟਰਬ ਹੋ ਰਹੀ। ਵੇਖ ਲਿਆ ਜੀ। ਹੁਣ ਇਸ ਤੋਂ ਬਾਅਦ ਜਿਹੜੇ ਬੰਦੇ ਨਾਲ ਐਡਾ ਧੱਕਾ ਦਿਨ ਰਾਤ ਹੁੰਦਾ ਹੋਵੇ ਵੀ ਸਫਦਰ ਇਹ ਕਰ ਦਿਓ, ਸਫਦਰ ਇਹ ਕਰ ਦਿਓ, ਸਫਦਰ ਇਹ, ਅੱਛਾ ਇਹ ਜ਼ਰੂਰ ਹੈ ਕਿ ਬਾਜੀ ਸਾਡੀ ਜਿਹੜੀ ਹੈ ਉਹ ਕਹਿੰਦੀ ਇੱਜ਼ਤ ਨਾਲ ਹੋਏਗੀ। ਚਲੋ ਚੁਟਕੀ ਮਾਰ ਲੈਂਦੀ ਹੋਏਗੀ, ਠੀਕ ਹੈ, ਤੁਸੀਂ ਦੰਦ ਕੱਢਣ ਲੱਗ ਪੈਂਦੇ ਹੋ ਨਾਲ ਹੀ, ਬੜੇ ਖੁਸ਼ ਹੁੰਦੇ ਹੋ ਜਿਵੇਂ ਤੁਹਾਡੇ ਨਾਲ ਇਹ ਕੰਮ ਨਹੀਂ ਹੋਣਾ। ਇਹ ਮੁੰਡਿਓ ਜਿਹਦਾ ਵਿਆਹ ਨਹੀਂ ਹੋਇਆ ਨਾ, ਹੋ ਲੈਣ ਦਿਓ, ਫਿਰ ਤੁਹਾਨੂੰ ਲੱਗ ਜਾਏਗਾ ਪਤਾ। ਪੁੱਤਰ ਹੱਸ ਲਓ ਤੁਸੀਂ, ਇਹ ਤੁਹਾਡੇ ਦਿਨ ਨੇ ਹੱਸਣ ਦੇ। ਜਿੰਨੇ ਵੀ ਸਾਡੇ ਭਾ ਸਫਦਰ ਨੂੰ ਸਤਾਇਆ, ਉਹਦਾ ਫਿਰ ਮਾਹੌਲ ਹੀ ਉੱਡਦਾ, ਭਾਵੇਂ ਉਹ ਵਜ਼ੀਰ ਆਲਾ ਬਣ ਜਾਏ ਵੀ। ਤੁਸੀਂ ਵੇਖ ਲਓ, ਭਾ ਸਫਦਰ ਜਤੀ ਸਤੀ ਬੰਦਾ ਹੈ, ਜਿੰਨੇ ਉਹਦੇ ਨਾਲ ਕਿਸੇ ਕਿਸਮ ਦੀ ਕੋਈ ਵੀ ਰੜਕ ਕੱਢਣ ਦੀ ਕੋਸ਼ਿਸ਼ ਕੀਤੀ, ਉਹ ਫਿਰ ਉਹਦੇ ਅੱਗੇ ਵੀ ਮਿੱਟੀ ਹੈ, ਮੈਂ ਤੁਹਾਨੂੰ ਦੱਸ ਦਿਆਂ, ਟੋਏ ਹੀ ਨੇ। ਬਹਰਹਾਲ ਹੁਣ ਬਾਜੀ ਜਿਹੜੀ ਉਹ ਗੱਲ ਅਦਬ ਨਾ ਕਰਦੀ ਹੈ ਕਿ ਸਫਦਰ ਕਰ ਦੇਂ, ਲੇਕਿਨ ਉਹ ਚੁਟਕੀ ਵਿੱਚ ਮਾਰਦੀ, ਉਂਗਲ ਦਾ ਇਸ਼ਾਰਾ ਬੜਾ ਭੈੜਾ ਕਰਦੀ ਹੈ ਅਤੇ ਅੱਖਾਂ ਬੜੀਆਂ ਕੱਢਦੀ ਹੈ, ਤਾਂ ਫਿਰ ਭਾ ਜਿਹੜਾ ਨਾ ਹੰਬਿਆ ਹੀ ਰਹਿੰਦਾ। ਤੁਸੀਂ ਅਕਸਰ ਨਹੀਂ ਵੇਖਿਆ ਵੀ ਭਾ ਪਰਨਾ ਮੋਢੇ 'ਤੇ ਰੱਖਦਾ, ਉਹ ਭੱਜ ਦੌੜ ਇੰਨੀ ਹੈ ਭਾ ਨੂੰ, ਭਜੌੜ ਬਹੁਤ ਹੈ ਭਾ ਨੂੰ, ਬੜੀ ਭਜੌੜ ਹੈ। ਉਹਦਾ ਮੱਥੇ ਤੋਂ ਪਸੀਨਾ ਵੀ ਸਾਫ਼ ਕਰਨਾ ਹੁੰਦਾ, ਬੀੜੇ ਵੀ ਖੁੱਲ੍ਹੇ ਹੁੰਦੇ। ਬੀੜੇ ਮਤਲਬ ਹੈ ਬਟਨ, ਇਹਨਾਂ ਨੂੰ ਪੰਜਾਬੀ 'ਚ ਬੀੜੇ ਆਉਂਦੇ ਨੇ, ਕੱਪੜਿਆਂ ਨੂੰ ਲੀੜੇ ਆਉਂਦੇ ਨੇ, ਠੀਕ ਹੈ ਨਾ ਜੀ। ਇਹ ਦੋ ਲਫ਼ਜ਼ ਜਿਹੜੇ ਨੇ ਹੋਰ ਸਿੱਖਣੇ ਨੇ ਅੱਜ ਅਸੀਂ। ਉਹ ਜਿਹੜੇ ਬੀੜੇ ਭਾ ਦੇ ਖੁੱਲ੍ਹੇ ਹੀ ਹੁੰਦੇ ਨੇ, ਅਕਸਰ ਤੁਸੀਂ ਵੇਖਿਆ, ਵਾਲ ਖਿਲਰੇ ਹੁੰਦੇ ਨੇ। ਹਾਲਾਂਕਿ ਭਾ ਦੀ ਇੱਕ ਤਾਂ ਭਾ ਉੱਚਾ ਲੰਮਾ ਜਵਾਨ ਹੈ ਮਾਸ਼ਾਅੱਲਾ ਭਰਾ ਸਾਡਾ, ਨੱਕ ਵੀ ਭਾ ਦਾ ਐਡਾ ਲੰਮਾ ਹੈ ਕਿ ਆਰਾਮ ਨਾਲ ਉੱਤੇ ਮੇਰਾ ਤਾਂ ਬੱਦਲ ਵੀ ਹੋਣ ਤਾਂ ਇੰਜ ਨੱਕ ਨਾਲ ਹੀ ਪਾਸੇ 'ਤੇ ਕਰਕੇ ਤੇ ਭਾ ਵੇਖ ਸਕਦਾ ਹੈ ਵੀ ਪਿਛਲੇ ਪਾਸੇ ਸੂਰਜ ਕਿਹੜੀ ਜਗ੍ਹਾ 'ਤੇ ਜਾਂ ਚੰਦ ਕਿਹੜੀ ਜਗ੍ਹਾ 'ਤੇ। ਲੇਕਿਨ ਛੱਡੋ ਇਹਨਾਂ ਸਾਰੀਆਂ ਖੂਬੀਆਂ ਨੂੰ ਭਾ ਦੀਆਂ ਨੂੰ, ਭਾ ਜਿਹੜਾ ਹੈ ਉਹ ਭਾ ਦੇ ਸਿਰ 'ਤੇ ਜਿੰਨੇ ਵਾਲ ਨੇ, ਇਸ ਟੱਬਰ ਨੂੰ ਤੇ ਭਾ ਨੂੰ ਇਸੇ ਵਜ੍ਹਾ ਤੋਂ ਬਹੁਤ ਵੱਡਾ ਮੁਰਸ਼ਦ ਮੰਨ ਲੈਣਾ ਚਾਹੀਦਾ ਸੀ, ਸ਼ਰੀਫ ਟੱਬਰ ਨੂੰ। ਲੇਕਿਨ ਉਸ ਦੇ ਬਾਵਜੂਦ ਭਾ ਨੂੰ ਹੰਭਾਈ ਰੱਖਦੇ ਨੇ, ਕਦੇ ਇੱਧਰ ਭਜਾ ਦਿੰਦੇ ਨੇ, ਕਦੇ ਇੱਧਰ ਭਜਾ ਦਿੰਦੇ ਨੇ। ਮਤਲਬ
ਭਾ ਦੀ ਹਾਲਤ ਤੇ ਇਹਨਾਂ ਨੇ ਉਹੀ ਕੀਤੀ ਹੈ, ਯਕੀਨ ਕਰੋ। ਭਾ ਦੀ ਹਾਲਤ ਉਹੀ ਕੀਤੀ ਜਿਵੇਂ ਤੁਸੀਂ ਉਹ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਬੂਹਾ ਜਿਹੜਾ ਹੈ ਉਹ ਕਈ ਵਾਰੀ ਖੁੱਲ੍ਹਾ ਨਹੀਂ ਰਹਿੰਦਾ, ਉਹਦੇ ਸਾਹਮਣੇ ਕੋਈ ਭਾਰੀ ਸ਼ੈ ਰੱਖਦੇ ਸਨ, ਵੱਟਾ ਰੱਖ ਦਿੰਦੇ ਸਨ, ਅਤੇ ਉਹ ਭਾ ਦਾ ਉਹੀ ਕੰਮ ਹੈ। ਉਸੇ ਵੱਟੇ ਨਾਲ ਤੋਲ ਲੈਂਦੇ ਨੇ, ਉਸੇ ਵੱਟੇ ਨਾਲ ਕਿੱਲ ਠੋਕ ਲੈਂਦੇ ਨੇ, ਉਸੇ ਵੱਟੇ ਦੇ ਨਾਲ ਜਿਹੜਾ ਜਨਾਬ ਪਿੰਡ ਵਾਲੇ ਜਿਹੜੇ ਨੇ ਉਹ ਬੂਹੇ ਦੇ ਸਾਹਮਣੇ ਰੱਖ ਲੈਂਦੇ ਨੇ ਵੀ ਬੂਹਾ ਨਾ ਗਾਂਹ ਜਾਵੇ, ਸਮਝਦੇ ਹੋ ਨਾ। ਉਸੇ ਵੱਟੇ ਦੇ ਨਾਲ ਹੋਰ ਵੀ ਕੰਮ ਕਰ ਲੈਂਦੇ ਨੇ। ਅਤੇ ਜੇ ਬੰਦੇ ਨੂੰ ਸੱਟ ਸੁੱਟ ਲੱਗ ਜਾਏ ਤੇ ਉਸੇ ਵੱਟੇ ਨੂੰ ਚੁੱਲ੍ਹੇ 'ਚ ਗਰਮ ਕਰਕੇ ਉਹਦੇ ਉੱਤੇ ਕੱਪੜਾ ਲਵੇਟ ਕੇ ਤੇ ਉਹਦੇ ਨਾਲ ਟਕੋਰ ਵੀ ਕਰ ਲੈਂਦੇ ਨੇ ਮਾੜੀ ਚੰਗੀ। ਅਤੇ ਕਹਿਣ ਦਾ ਮਤਲਬ ਇਹ ਵੀ ਭਾ ਜਿਹੜਾ ਨਾ ਉਹ ਮੈਂ ਹੀ ਆਖਾਂ ਵੀ ਗੁੰਮ ਵੱਟਾ ਬਣਿਆ, ਜੋ ਦਿਲ ਕਰਦਾ ਸਾਡੀ ਆਪਾਂ ਦਾ ਬਾਜੀ ਦਾ ਉਹ ਕਰੀ ਫਿਰਦੀ ਉਹਦੇ ਨਾਲ। ਇਹ ਬਣਦਾ ਵੀ ਹੈ, ਨਿਕਾਹ ਕੀਤਾ ਹੈ ਬਈ। ਜਿਸ ਵੇਲੇ ਭਾ ਦੀ ਰਜਿਸਟਰੀ ਹੋਈ ਹੈ ਸਾਡੀ ਬਾਜੀ ਦੇ ਨਾਂ 'ਤੇ ਬਾਜੀ ਜੋ ਮਰਜ਼ੀ ਕਰੇ, ਤੁਸੀਂ ਕੌਣ ਹੁੰਦੇ ਹੋ ਆਖਣ ਵਾਲੇ। ਲੇਕਿਨ ਬਸ ਇਹ ਥੋੜ੍ਹੀ ਜਿਹੀ ਤਕਲੀਫ ਹੁੰਦੀ ਕਿ ਭਾ ਹੰਭ ਜਾਂਦਾ, ਫਿਰ ਭਾ ਨੂੰ ਜਿਹੜਾ ਉਹ ਡਿੱਗਿਆ ਖੋਤੇ ਤੋਂ ਗੁੱਸਾ ਘੁਮਾਰ ਤੇ ਇੱਥੇ ਜਨਾਬ ਮੈਂ ਘੁਮਿਆਰ ਜਿਹੜਾ ਨਾ ਉਹ PTI ਨੂੰ ਆਖਣ ਡਿਆ, ਬਾਕੀ ਤੁਹਾਡੀ ਮਰਜ਼ੀ, ਖੋਤਾ ਜਿਹੜਾ ਬੰਨਣਾ ਬੰਨ ਲਓ, ਮੈਨੂੰ ਕੋਈ ਉਹਦੇ ਨਾਲ ਲੈਣ ਦੇਣ ਨਹੀਂ। ਬਹਰਹਾਲ ਭਾ ਨੇ ਆਖਿਆ ਵੀ 9 ਮਈ ਦਾ ਵਾਕਿਆ ਜਿਹੜਾ ਉਹ ਭਾਰਤ ਨੇ ਕੀਤਾ ਸੀ। ਅਤੇ ਭਾ ਨੂੰ ਅਸਲ ਦੇ ਵਿੱਚ ਉਹ ਜਿਹੜਾ ਹੁਣੇ ਆਏ ਸਨ ਨਾ ਜੰਦਾਲ ਸਾਹਿਬ, ਇਹ ਭਤਰੀਏ ਦੀ ਜਿਹੜਾ ਵਿਆਹ ਸੀ ਉੱਥੇ ਭਾ ਵੀ ਪ੍ਰਾਹੁਣਾ ਬਣ ਕੇ ਆਇਆ ਸੀ, ਆਇਆ ਅਤੇ ਫਿਰ ਮੁੜ ਗਿਆ ਮਾਨਸੇਰੇ ਭਾ ਦੇ ਕੋਲ। ਕਿਉਂਕਿ ਇਹ ਤੁਸੀਂ ਸਮਝਦੇ ਹੋ ਵੀ ਹੁਣ ਤੁਹਾਡੇ ਇੱਕ ਤਾਂ ਮੁੰਡੇ ਫਿਰ ਦੰਦ ਬੜਾ ਕੱਢਦੇ ਨੇ ਯਾਰ, ਤੁਸੀਂ ਇਹ ਸਮਝਦੇ ਹੋ ਵੀ ਭਾ ਨੂੰ ਸਾਦੇ ਨਹੀਂ ਜਾਂ ਭਾ ਦੀ ਇੱਜ਼ਤ ਨਹੀਂ ਕਰਦੇ। ਐਸੀ ਦੀ ਤੈਸੀ ਨਹੀਂ, ਵੱਡਾ ਜਵਾਈ ਹੈ, ਕਰੇਗਾ ਕੋਈ ਇਸ ਤਰ੍ਹਾਂ ਜਵਾਈ ਭਾਈ ਦੇ ਨਾਲ। ਤੁਹਾਨੂੰ ਪੰਜਾਬੀ ਫਿਰ ਕਲਚਰ ਦਾ ਹੀ ਨਹੀਂ ਪਤਾ। ਜਿਹੜਾ ਫੁੱਫੜ ਹੁੰਦਾ ਨਾ ਵੱਡਾ, ਇਹ ਫੁੱਫੜ ਹੀ ਸੀ ਨਾ ਮੁੰਡੇ ਦਾ, ਜਿਹਦਾ ਵਿਆਹ ਹੋਇਆ ਉਹਦਾ ਫੁੱਫੜ ਹੀ ਸੀ ਨਾ, ਅਤੇ ਭਾ ਫੁੱਫੜ ਹੈ। ਅਤੇ ਫੁੱਫੜ ਨੂੰ ਮੇਰਾ ਮਤਲਬ ਹੈ ਕਿ ਤੁਸੀਂ ਸੀਰੀਅਸ ਨਾ ਲਵੋ ਤਾਂ ਫਿਰ ਵਿਆਹ ਨਹੀਂ ਹੋ ਸਕਦਾ। ਫੁੱਫੜ ਤੇ ਮੇਰਾ ਮਤਲਬ ਹੈ ਕਿ ਬਾਂਗਾਂ ਦਵਾ ਦੂ ਸਾਰਿਆਂ ਨੂੰ ਤੁਹਾਨੂੰ। ਅਤੇ ਇਹ ਨਾ ਤੁਸੀਂ ਸਮਝੋ ਕਿ ਮੇਰਾ ਉਹਦਾ ਫੁੱਫੜ ਨੂੰ ਸੀਰੀਅਸ ਨਹੀਂ ਲਿਆ, ਜਾਂ ਭਾ ਨੂੰ ਸਾਦੇ ਨਹੀਂ, ਜਾਂ ਭਾ ਨੂੰ ਇੱਜ਼ਤ ਨਹੀਂ ਦਿੰਦੇ, ਜਾਂ ਭਾ ਕੋਲ ਵਕਤ ਹੀ ਨਹੀਂ ਹੈਗਾ। ਭਾ ਬਹਿਣਾ ਹੀ ਨਹੀਂ ਚਾਹੁੰਦਾ ਲਾਹੌਰ, ਭਾ ਦੇ ਕੰਮ ਨੇ ਜ਼ਰੂਰੀ ਮਾਨਸੇਰੇ ਦੇ ਵਿੱਚ। ਭਾ ਨੇ ਇੱਥੇ ਕੀ ਕਰਨਾ? ਉੱਥੇ ਭਾ ਨੇ ਆਪਣੇ ਬੂਟੇ ਸ਼ੂਟੇ ਥੋੜ੍ਹੇ ਜਿਹੇ ਲਾਏ ਨੇ, ਉਹਨਾਂ ਨੂੰ ਪਾਣੀ ਪੂਣੀ ਦਿੰਦਾ, ਫਿਰਦਾ ਤੁਰਦਾ, 5 ਵੇਲੇ ਆਪਣੀ ਨਮਾਜ਼ ਪੜ੍ਹਦਾ। ਭਾ ਦੇ ਉੱਥੇ ਆਪਣੇ ਕੰਮ ਨੇ, ਭਾ ਕੋਲ ਵਿਹਲਾ ਹੀ ਨਹੀਂ ਇੱਥੇ ਆਉਣ ਦਾ। ਤੁਸੀਂ ਸਮਝਦੇ ਹੋ ਭਾ ਅਨਇੰਪੋਰਟੈਂਟ ਹੈ। ਉਹ ਉੱਥੇ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਅਤੇ ਬਾਜੀ ਮਰੀਮ ਅਤੇ ਆਪਣਾ 2-3 ਪ੍ਰਾਹੁਣੇ ਕੋਈ ਆਏ ਸਨ ਹਿੰਦੁਸਤਾਨ ਤੋਂ। ਉਹ ਮੀਟਿੰਗ ਦੇ ਬਾਰੇ ਤੁਹਾਨੂੰ ਇੱਕ ਖਬਰ ਮੈਂ ਹੋਰ ਵੀ ਦੇਣੀ ਹੈ, ਉਹ ਮੈਂ ਸ਼ਾਮ ਦੇ ਉਰਦੂ ਵੀਲੌਗਸ ਦਿਆਂਗਾ। ਉਹ ਭਾ ਸਫਦਰ ਜਿਹੜੇ ਨੇ ਉਸ ਮੀਟਿੰਗ 'ਚ ਨਹੀਂ ਸੀ ਹੈਗੇ। ਜੇ ਭਾ ਹੁੰਦਾ ਤਾਂ ਪੂਰੀ ਗੱਲ ਪਤਾ ਲੱਗ ਜਾਣੀ ਸੀ ਭਾ ਨੂੰ ਵੀ ਇਹ 9 ਮਈ ਹਿੰਦੁਸਤਾਨ ਨੇ ਕਰਾਇਆ ਜਾਂ ਕਿਹਨੇ ਕਰਾਇਆ। ਅੱਛਾ ਜੀ, ਅਗਲੀ ਖਬਰ, ਪਾਕਿਸਤਾਨ ਨੰਬਰ 1 ਆ ਗਿਆ। ਲਓ ਜੀ, ਮੁਬਾਰਕਾਂ ਮੁਬਾਰਕਾਂ, ਪਾਕਿਸਤਾਨ ਨੰਬਰ 1 ਆ ਗਿਆ। ਕਿਉਂਕਿ ਅਸੀਂ ਨੰਬਰ ਨਹੀਂ, ਨੰਬਰ 1 ਕੋਸ਼ਾਂ ਤੇ ਸਾਡੀਆਂ। ਇਹ ਕਈ ਵਾਰੀ ਪੰਜਾਬੀ ਵਾਲੇ ਬੰਦੇ ਜਿਹੜੇ ਨੇ ਉਹ ਕੋਸ਼ਤ ਵੀ ਆਖਦੇ ਨੇ, ਕੋਸ਼ਤ। ਕਈ ਬੰਦੇ ਨਹੀਂ ਆਖਣਾ ਬਈ, ਤੇ ਨਹੀਂ ਲਾਉਣੀ ਐਵੇਂ ਹੀ। ਹਰ ਸ਼ੈ ਜਿਹੜੀ ਹੈ ਨਾ ਉਹ ਗੈਰ ਜ਼ਰੂਰੀ ਨਹੀਂ ਠੋਕੀ ਜਾਈਦੀ। ਗੈਸ, ਇਹਦੇ 'ਚ ਨੂਨ ਨਹੀਂ ਲਾਉਣਾ, ਇਹ ਗੈਸ ਹੀ ਹੈ ਨੂਨ ਤੋਂ ਬਗੈਰ। ਚੌਂਕ, ਇਹਦੇ ਵਿੱਚ ਵੀ ਨੂਨ ਨਹੀਂ ਲਾਉਣਾ, ਲੋੜ ਨਹੀਂ ਹੈ। ਹਰ ਸ਼ੈ 'ਚ ਨੂਨ ਨਹੀਂ ਪਾ ਲੈਣਾ। ਕਈ ਇਲਾਕਿਆਂ 'ਚ ਲੂਣ ਨੂੰ ਨੂਨ ਵੀ ਆਖਦੇ ਨੇ, ਪਰ ਜਿੱਥੇ ਨੂਨ ਨਹੀਂ ਲਾਉਣ ਦੀ ਲੋੜ ਉੱਥੇ ਨਹੀਂ ਲਾਉਣਾ ਉਸ ਸ਼ੈ ਦੇ ਨਾਲ ਨੂਨ। ਹੁਣ ਜ਼ਰਦੇ 'ਤੇ ਨੂਨ ਪਾ ਕੇ ਤਾਂ ਨਹੀਂ ਖਾਂਦੇ ਜੇ ਨਾ। ਇਸੇ ਤਰੀਕੇ ਦੇ ਨਾਲ ਚੌਕ ਬਸ ਚੌਕ ਹੀ ਹੈ, ਚੌਂਕ ਨਹੀਂ ਹੈ। ਇਸੇ ਤਰ੍ਹਾਂ ਗੈਸ ਬਸ ਗੈਸ ਹੀ ਹੈ, ਗੈਸ ਨਹੀਂ ਹੈ। ਠੀਕ ਹੋ ਗਿਆ ਨਾ। ਖੈਰ, ਹੁਣ ਹੈਪਾਟਾਈਟਸ ਦੇ ਵਿੱਚ ਅਸੀਂ ਨੰਬਰ 1 ਆ ਗਏ। ਅੱਛਾ, ਇੱਥੇ ਲਾਮ ਨਹੀਂ ਸੀ ਲੱਗਦਾ, ਨੂਨ ਲੱਗਦਾ ਸੀ, ਪਰ ਸਾਨੂੰ ਚੌਧਰੀ ਸਾਡੇ ਨੇ ਇੰਝ ਹੀ ਦੱਸਿਆ, ਉਹਨਾਂ ਨੇ ਸਾਨੂੰ ਲਾਮ ਹੀ ਲਾਇਆ। ਸਮਝਦੇ ਹੋ ਨਾ ਗੱਲ। ਮੇਰਾ ਮਤਲਬ ਹੈ ਕਿ ਹੁੰਦਾ ਤੇ ਨੰਬਰ 1 ਹੈ ਨਾ, ਨੂਨ ਮੀਮ ਬੇ ਤੇ ਰੇ, ਤੇ ਨੰਬਰ ਨਾਲ ਕੰਮ ਚੱਲਦਾ ਹੈ ਨਾ। ਕਿਉਂਕਿ ਚੌਧਰੀ ਨੇ ਸਾਨੂੰ ਲਾਮ ਲਾਇਆ ਹੈ, ਤੇ ਉਹ ਫਿਰ ਨੂਨ ਸਾਡਾ ਲਾ ਛੜਿਆ ਹੈ ਚੌਧਰੀ ਨੇ, ਅਤੇ ਸਾਨੂੰ ਚੌਧਰੀ ਨੇ ਲਾਮ ਲਾ ਛੜਿਆ, ਅਤੇ ਉਹ ਫਿਰ ਲਾਮ ਦੀ ਵਜ੍ਹਾ ਤੋਂ ਹੁਣ ਨੰਬਰ 1 ਹੀ ਚੱਲ ਰਿਹਾ। ਅਤੇ ਉਹ ਨੰਬਰ 1 ਹੋ ਗਏ ਜੀ ਅਸੀਂ। ਅਤੇ ਚਲੋ ਮਠਿਆਈ ਸ਼ਰਾਈ ਨਾ ਖਾ ਲਿਓ, ਪਹਿਲਾਂ ਖਬਰ ਵੀ ਦੇ ਦਿਆਂ ਵੀ ਕਾਹਦੇ 'ਚ ਹੋ ਗਏ ਜੀ। ਪੂਰੀ ਦੁਨੀਆ 'ਚ ਹੈਪਾਟਾਈਟਸ ਦੇ ਵਿੱਚ ਅਸੀਂ ਨੰਬਰ 1 ਹੋ ਗਏ। ਹਾਂਜੀ, ਉਹ ਜਿਹੜਾ ਭਾ ਜੇਦਾ ਨਹੀਂ ਕੱਲ੍ਹ ਕਹਿੰਦਾ ਸੀ ਵੀ 10-10 ਲੀਟਰ ਪਾਣੀ ਪੀਓ, ਪਾਣੀ ਦੇ ਦੁੱਖੋਂ ਹੀ ਤਾਂ ਹੈਪਾਟਾਈਟਸ ਹੋਣ ਡਿਆ। ਪੂਰੀ ਦੁਨੀਆ 'ਚ 6 ਕਰੋੜ ਮਰੀਜ਼ ਨੇ ਹੈਪਾਟਾਈਟਸ ਦੇ, ਸ਼ਾਇਦ ਪੂਰੀ ਦੁਨੀਆ 'ਚ। ਔਰ ਸਾਡੇ ਕੋਲ 1 ਕਰੋੜ ਤੋਂ ਜ਼ਿਆਦਾ ਨੇ। ਕਿੰਨੇ? 1 ਕਰੋੜ ਤੋਂ। ਹੁਣ ਤਾਂ ਅਸੀਂ ਇਹ ਵੀ ਧਮਕੀ ਦੇ ਸਕਦੇ ਹਾਂ ਵੀ ਅਸੀਂ ਹੈਪਾਟਾਈਟਸ ਵਾਲੇ ਮਰੀਜ਼ ਘੱਲ ਦਿਆਂਗੇ ਤੁਹਾਡੇ ਮੁਲਕ ਬਹੁਤੇ ਵੀਜ਼ੇ ਲਵਾ ਕੇ, ਜੇ ਸਾਡੇ ਨਾਲ ਪੰਗਾ ਲਿਆ ਤੇ। ਹੈ ਨਾ, ਅਸੀਂ ਨੰਬਰ 1 ਵੈਸੇ। ਅਤੇ ਅਸੀਂ ਜਨਾਬ ਬਿਮਾਰੀਆਂ 'ਚ ਨੰਬਰ 1 ਦਾ ਹੁਣ ਬਾਕੀ ਛੱਡੋ ਜਿਹੜੀ ਗੱਲ ਨੂੰ ਵੀ, ਅਸੀਂ ਜਨਾਬ ਹੈਪਾਟਾਈਟਸ ਦੇ ਵਿੱਚ ਇਸ ਵੇਲੇ ਨੰਬਰ 1 ਕਰਾਰ ਪਾਏ ਹਾਂ ਪੂਰੀ ਦੁਨੀਆ ਦੇ ਵਿੱਚ। ਅਗਲੀਆਂ ਗੱਲਾਂ ਜਿਹੜੀਆਂ ਉਹ ਛੱਡ ਦਿਓ। ਅੱਛਾ ਜੀ, ਅਜ਼ਮਾ ਬੁਖਾਰੀ ਨੇ ਕਿਹਾ ਕੱਲ੍ਹ ਤੱਕ ਜਿਹੜਾ ਕਹਿੰਦਾ ਸੀ ਮੈਂ ਨਹੀਂ ਛੋੜੂੰਗਾ, ਹੁਣ ਪੈਰੀਂ ਪੈ ਗਿਆ, ਅਤੇ ਹੁਣ ਉਹ ਬਸ ਆਂਦਾ ਵੀ ਮੈਨੂੰ ਕਿਸੇ ਵੀ ਤਰੀਕੇ ਨਾਲ NRO ਦੇ ਦਿਓ। ਭਾਜੀ ਉਜ਼ਮਾ ਦਾ ਉਹੀ ਹਾਲ ਹੈ ਵੀ ਇੱਕ ਬੰਦਾ ਜਿਹੜਾ ਕਿਤੇ ਗਿਆ ਸੀ ਅਤੇ ਉਹ ਵਾਪਸ ਮੁੜਿਆ ਅਤੇ ਉਹਦੇ ਮੂੰਹ ਸੁੱਜਿਆ ਸੀ ਉਹਦਾ।
ਬੀੜੇ ਅੱਗੋਂ ਟੁੱਟੇ ਸਨ, ਲੀੜੇ ਵੀ ਥੋੜ੍ਹੇ ਬਹੁਤ ਪਾਟੇ ਸਨ, ਤਹਿਮਤ ਵੀ ਗੰਦੀ ਸੀ, ਜੁੱਤੀ ਇੱਕ ਪੈਰਾਂ 'ਚ ਸੀ ਇੱਕ ਨਹੀਂ ਸੀ ਹੈਗੀ। ਉਹਨਾਂ ਪੁੱਛਿਆ ਵੀ ਕਿੱਧਰੋਂ ਆਇਆ ਬਈ? ਉਹਨਾਂ ਆਖਿਆ ਯਾਰ ਗਿਆ ਸਾਂ ਇੱਕ ਸੱਜਣ ਵੱਲ, ਉਹਨਾਂ ਬੜੀ ਖਾਤਰ ਕੀਤੀ ਹੈ ਬਈ, ਬੜੀ ਖਾਤਰ ਕੀਤੀ। ਉਹਨਾਂ ਕਿਹਾ ਕੀ? ਉਹਨਾਂ ਸੋਚਿਆ ਵੀ ਇਹ ਮਾਰ ਕੁੱਟਣ ਨੂੰ ਪਤਾ ਨਹੀਂ ਖਾਤਰ ਆਉਂਦਾ। ਉਹਨਾਂ ਨਹੀਂ ਨਹੀਂ ਨਹੀਂ, ਮੈਨੂੰ ਪਹਿਲਾਂ ਉਹਨਾਂ ਬਹਾਇਆ, ਮੈਂ ਬਹਿੰਦਾ ਨਹੀਂ ਸੀ, ਉਹਨਾਂ ਜ਼ਬਰਦਸਤੀ ਫੜ ਕੇ ਬਹਾਇਆ। ਉਹ ਜਦੋਂ ਜ਼ਬਰਦਸਤੀ ਬਹਾਉਣ ਡਏ ਸਨ ਨਾ, ਅਤੇ ਉਦੋਂ ਮੇਰਾ ਇਹ ਬੀੜੇ ਟੁੱਟ ਗਏ, ਹੱਥ ਉਹਨਾਂ ਦਾ ਇੱਥੇ ਪੈ ਗਿਆ। ਉਹਨਾਂ ਕਿਹਾ ਕਿਉਂ ਜ਼ਬਰਦਸਤੀ? ਉਹਨਾਂ ਰੋਟੀ ਖਵਾਉਂਦੇ ਸਨ, ਮੈਂ ਖਾਂਦਾ ਨਹੀਂ ਸਾਂ। ਉਹਨਾਂ ਗੋਸ਼ਤ ਪਕਾਇਆ ਸੀ, ਉਹ ਗੋਸ਼ਤ ਵੀ ਉਹਨਾਂ ਆਖਿਆ ਨਿੱਕਾ ਸੀ ਬੱਕਰੇ ਦਾ, ਵਿੱਚ ਆਲੂ ਪਾਏ ਸਨ ਪਰ ਬੋਟੀਆਂ ਬਹੁਤੀਆਂ ਸਨ, ਅਤੇ ਉਹਨਾਂ ਗੋਸ਼ਤ ਮੈਨੂੰ ਖਵਾਇਆ। ਉਹਨਾਂ ਕਿਹਾ ਫੇਰ ਇਹ ਤੇਰਾ ਮੂੰਹ ਕਿਉਂ ਸੁੱਜਾ? ਉਹਨਾਂ ਕਿਹਾ ਮਿਰਚ ਤੇਜ਼ ਸੀ ਗੋਸ਼ਤ ਦੇ ਵਿੱਚ, ਅਤੇ ਉਹ ਉਹਨਾਂ ਪਾਇਆ, ਅਤੇ ਫਿਰ ਉਹ ਕਿਉਂਕਿ ਮੇਰੀਆਂ ਅੱਖਾਂ 'ਚੋਂ ਪਾਣੀ ਆਉਂਦਾ ਸੀ, ਅਤੇ ਉਹ ਪੌਣੇ ਨਾਲ ਫੜ ਹੰਝੂ ਮੇਰੇ ਸਾਫ਼ ਕਰਦੇ, ਤਾਂ ਪੌਣਾ ਕਿਤੇ ਰਗੜਿਆ ਗਿਆ ਜਿਹਦਾ ਮੂੰਹ ਲਾਲ ਹੈ। ਉਹਨਾਂ ਕਿਹਾ ਫੇਰ ਚੌਧਰੀ ਇਹ ਤਹਿਮਤ ਕਿਵੇਂ ਤੇਰੀ ਗੰਦੀ ਹੋ ਗਈ? ਉਹਨਾਂ ਆਖਿਆ ਚੌਧਰੀ ਗੱਲ ਇਹ ਹੈ ਕਿ ਉਹ ਐਡਾ ਸਵਾਦੀ ਸੀ ਮਾਮਲਾ ਕਿ ਮੈਨੂੰ ਚੇਤੇ ਹੀ ਨਹੀਂ ਰਿਹਾ, ਮੈਂ ਤਹਿਮਤ ਨਾਲ ਹੀ ਹੱਥ ਕਿਤੇ ਸਾਫ਼ ਕਰਦਾ ਰਿਹਾ, ਕਿਉਂਕਿ ਉਹ ਭਰਦੇ ਗਏ ਮੇਰੀ ਪਲੇਟ ਅਤੇ ਮੈਂ ਖਾਂਦਾ ਗਿਆ। ਉਹਨਾਂ ਫਿਰ ਲਿੱਤਰ ਕਿਵੇਂ ਰਹਿ ਗਿਆ ਤੇਰਾ ਇੱਕ? ਉਹਨਾਂ ਕਿਹਾ ਯਾਰ ਲਿੱਤਰ ਤੇ ਰਹਿ ਹੀ ਜਾਣਾ ਸੀ, ਸਾਹਮਣੇ ਡੋਂਗਾ ਪਿਆ ਸੀ, ਉਹਦੇ ਵਿੱਚ ਉਹਨਾਂ ਇੰਨੀਆਂ ਬੋਟੀਆਂ ਪਾਈਆਂ ਸਨ, ਬਾਹਰੋਂ ਇੱਕ ਬਿੱਲਾ ਆ ਗਿਆ, ਉਹ ਬੋਟੀਆਂ ਲੈਣ ਲੱਗਾ, ਮੈਂ ਲਿੱਤਰ ਲਾ ਕੇ ਮਾਰਿਆ, ਅਤੇ ਉਹ ਮੇਰਾ ਲਿੱਤਰ ਲੈ ਕੇ ਬਿੱਲਾ ਭੱਜ ਗਿਆ। ਤਾਂ ਇਹ ਗੱਲ ਹੈ ਮੇਰੀ, ਤੇ ਉਹਨਾਂ ਬੜੀ ਖਾਤਰ ਕੀਤੀ। ਇਹ ਹੀ ਗੱਲ ਹੈ ਉਸਮਾ ਬੁਖਾਰੀ ਸਾਹਿਬਾ ਜਿਹੜੀਆਂ ਨਾ, ਇਹਨਾਂ ਨੂੰ ਵੀ ਇਹੋ ਜਿਹਾ ਹੀ NRO ਲੱਭਣ ਡਿਆ। ਉਹ ਜਿਹੜਾ ਸੂਰਮਾ ਉਹਦੇ ਆਸਤੇ ਐਤਵਾਰ ਵਾਲੇ ਦਿਨ ਜੇਲ੍ਹਾਂ ਖੁੱਲ੍ਹਣ ਡਈਆਂ ਨੇ, ਅਤੇ ਉਹ ਵੀ ਉਹਦੇ ਵੱਡੇ ਫਾਟਕ, ਨਿੱਕੇ ਨਹੀਂ ਵੱਡੇ ਫਾਟਕ, ਉੱਥੇ ਪੂਰੇ ਦੇ ਪੂਰੇ 5-5 10-10 ਬੰਦੇ ਘੱਲਣ ਡਏ ਨੇ ਵੀ ਹਜ਼ੂਰ ਮੁਰਸ਼ਦ ਜੀ ਸਾਨੂੰ ਛੱਡੋ, ਸਾਡੀ ਜਾਨ ਛੱਡੋ, ਹੁਣ NRO ਤੁਸੀਂ ਨਹੀਂ ਲੈਣਾ ਤਾਂ ਸਾਨੂੰ ਹੀ ਦੇ ਦਿਓ। ਉੱਥੇ ਐਤਵਾਰ ਨੂੰ ਜੇਲ੍ਹਾਂ ਖੁੱਲ੍ਹਣ ਡਈਆਂ ਨੇ, ਅਤੇ ਇਹ ਸਾਡੀ ਜਿਹੜੀ ਕਮਲੀ ਆਉਂਦੀ ਹੈ ਵੀ ਉਹ ਹੁਣ NRO ਮੰਗਣ ਡਿਆ। ਅਤੇ ਅਗਲੀ ਸਟੇਟਮੈਂਟ ਵੇਖੋ ਤਾਂ ਤੁਹਾਨੂੰ ਆਪੇ ਤਰਸ ਆਏਗਾ। ਅਗਲੀ ਸਟੇਟਮੈਂਟ ਬੱਚਿਆਂ ਵਾਲੀ ਆਉਂਦੀ ਹੈ ਕਿ ਜਨਾਬ ਮਰੀਮ ਨਵਾਜ਼ ਅੱਜ ਤਾਰੀਖ ਦੇ ਭਾਰੀ ਮੈਂਡੇਟ ਦੇ ਨਾਲ ਵਜ਼ੀਰ ਆਲਾ ਬਣ ਕੇ ਪੰਜਾਬ ਦੀ ਖਿਦਮਤ ਕਰ ਰਹੀ ਹੈ। ਇਹ ਕਿਤੇ ਮੈਨੂੰ ਲੱਗਦਾ ਅੱਜ ਕੱਲ੍ਹ ਸਾਡੀਆਂ ਇਹ ਜਿਹੜੀਆਂ ਭੈਣਾਂ ਨਾ ਐਕਸਟੈਂਸ਼ਨ ਲਾਉਂਦੀਆਂ ਨੇ ਵਾਲਾਂ ਨੂੰ, ਉਹ ਵੀ ਭਾਰੀਆਂ ਹੁੰਦੀਆਂ ਨੇ ਚੰਗੀਆਂ। ਇਹ ਮੈਨੂੰ ਲੱਗਦਾ ਕਿਤੇ ਭਾਰੀ ਐਕਸਟੈਂਸ਼ਨ ਲਾਈ ਖੜੀ ਹੈ ਬਾਜੀ, ਇਹ ਵਾਲਾਂ ਦੀ ਐਕਸਟੈਂਸ਼ਨ ਦੂਜੀ ਨਾ ਸਮਝ ਲਿਓ। ਇੱਕ ਤਾਂ ਤੁਸੀਂ ਜਿਹੜਾ ਨਾ ਹਰ ਗੱਲ ਦੂਸਰੇ ਪਾਸੇ ਲੈ ਜਾਂਦੇ ਹੋ। ਅੱਛਾ ਜੀ, ਅਗਲੀ ਖਬਰ। ਮੇਰਾ ਖਾਨਦਾਨ 3 ਨਸਲਾਂ ਤੋਂ ਕਰਾਚੀ ਦੀ ਤਰੱਕੀ 'ਚ ਕਿਰਦਾਰ ਅਦਾ ਕਰ ਰਿਹਾ। ਬਿਲਾਵਲ ਭੁੱਟੋ। ਕੱਲ੍ਹ ਹੀ ਇਹਨਾਂ ਦੇ ਵਜ਼ੀਰ ਆਲਾ ਮੁਰਾਦ ਅਲੀ ਸ਼ਾਹ ਨੇ ਕਿਹਾ ਸੀ ਸੱਖਰ ਤੱਕ ਲੋਕ ਉੱਧਰੋਂ ਪੰਜਾਬ ਵੱਲੋਂ ਠੀਕ ਆਉਂਦੇ ਨੇ, ਸੱਖਰ ਗੁਜ਼ਰਦੇ ਨੇ ਅਤੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਵੇਲੇ ਕਰਾਚੀ 'ਚ ਆਉਂਦੇ ਨੇ। ਯਾਰ ਮੇਰੀ ਗੱਲ ਸੁਣੋ, ਜੇ ਤੁਸੀਂ ਮੇਰਾ ਮਤਲਬ ਬਿਆਨ ਠੀਕ ਨਹੀਂ ਦੇਣੇ, ਕਮ ਅਜ਼ ਕਮ ਰਲਾ ਹੀ ਲਓ ਬਿਆਨ, ਇੱਕ ਜੇ ਦੇ ਲਓ ਜਾਂ ਉਹ ਦੇ ਲਓ ਜਾਂ ਉਹ ਦੇ ਲਓ, ਤੁਹਾਡੀ ਮਿਹਰਬਾਨੀ ਹੈ, ਮਤਲਬ ਬਿਆਨ ਤੋਂ ਰਲਾ ਕੇ ਦਿਓ। ਅੱਛਾ ਜੀ, ਫੈਸਲ ਵਾਡਾ ਨੇ ਕਿਹਾ ਕਿ ਆਰਮੀ ਚੀਫ ਦੀ ਬੈਕ ਡੋਰ ਡਿਪਲੋਮੇਸੀ। ਵਾਹ ਜੀ ਵਾਹ, ਬੈਕ ਡੋਰ, ਉਹ ਪਿੱਛੋਂ ਵਾਲਾ ਦਰਵਾਜ਼ਾ, ਪਿੱਛੋਂ ਵਾਲਾ, ਉਹ ਪਿੱਛੇ ਵਾਲਾ ਦਰਵਾਜ਼ਾ। ਹੁਣ ਇਹ ਮੈਨੂੰ ਨਹੀਂ ਪਤਾ ਵੀ ਇਹ ਕਿਹੜਾ ਪਿੱਛੇ ਵਾਲਾ ਦਰਵਾਜ਼ਾ ਜਿਹੜੇ ਇੱਥੋਂ ਦੀ ਆਰਮੀ ਚੀਫ ਸਾਹਿਬ ਵੜਦੇ ਨੇ ਡਿਪਲੋਮੇਸੀ ਕਰਨ ਵਾਸਤੇ। ਉਹਨਾਂ ਆਖਿਆ ਜੀ ਬੈਕ ਡੋਰ ਡਿਪਲੋਮੇਸੀ ਦੀ ਬਦੌਲਤ ਇੰਟਰਨੈਸ਼ਨਲ ਹਵਾਵਾਂ ਜਿਹੜੀਆਂ ਪਾਕਿਸਤਾਨ ਦੇ ਹੱਕ 'ਚ ਚੱਲ ਰਹੀਆਂ ਨੇ। ਆਰਮੀ ਚੀਫ ਨੇ ਡੂ ਮੋਰ ਤੋਂ ਕੰਮ ਖਿੱਚ ਕੇ ਹੁਣ ਜਿਹੜਾ ਨਾ ਉਹ ਇਹ ਪੁੱਛ ਲਿਆ ਵੀ ਸਾਡੇ ਲਈ ਇਹਦੇ ਵਿੱਚ ਕੀ ਹੈ। ਅੱਛਾ, ਮੰਨ ਲੈਂਦੇ ਜੀ ਇਹ ਸਾਡੇ ਲਈ ਕੀ ਹੈ, ਤਾਂ ਮੈਨੂੰ ਇਹ ਚਲੋ ਖਬਰ ਦੇ ਉੱਤੇ ਤਜਜ਼ੀਆ ਤਾਂ ਫਿਰ ਵੀ ਕਿਸ ਦਿਨ ਕਰ ਲਾਂਗੇ। ਬੈਕ ਡੋਰ ਕਿਤੇ ਲੱਭੋ ਵੀ ਬੈਕ ਡੋਰ ਕਿਹੜਾ ਹੈ, ਇਹਦਾ ਕੀ ਮਤਲਬ ਹੈ, ਬੈਕ ਡੋਰ ਦਾ ਕੀ ਮਤਲਬ ਹੈ, ਕਿਹੜਾ ਬੈਕ ਡੋਰ ਹੈ? ਇਹ ਸਿੱਧੇ ਵਾਲੇ ਦਰਵਾਜ਼ੇ ਤੋਂ ਅਸੀਂ ਕੰਮ ਕਿਉਂ ਨਹੀਂ ਕਰਦੇ, ਬੈਕ ਡੋਰ 'ਤੇ ਜਾਣਾ ਕਿਉਂ ਜ਼ਰੂਰੀ ਹੈ? ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਜੁਨੇਦ ਸਲੀਮ ਸਾਹਿਬ ਨੇ ਫਰਮਾਇਆ ਕਿ ਕਹਿਣ ਨੂੰ ਤਾਂ ਬੜੇ ਸਖਤ ਅਲਫਾਜ਼ ਨੇ, ਲੇਕਿਨ ਇਮਰਾਨ ਖਾਨ ਦਾ ਜਿਹੜਾ ਸਭ ਤੋਂ ਵੱਡਾ ਸਿਆਸੀ ਮੁਖਾਲਫ ਸੀ ਉਹਨੂੰ ਨਵਾਜ਼ ਸ਼ਰੀਫ, ਜ਼ਾਹਿਰ ਨਵਾਜ਼ ਸ਼ਰੀਫ ਸਾਹਿਬ ਹੀ ਸਨ, ਉਹਨਾਂ ਨੂੰ ਇਬਰਤ ਦਾ ਨਿਸ਼ਾਨ ਬਣਾ ਦਿੱਤਾ ਹੈ ਸਿਆਸੀ ਤੌਰ 'ਤੇ ਇਮਰਾਨ ਖਾਨ ਨੇ, ਅਤੇ ਇਹ ਹੀ ਉਹਦੀ ਜਿੱਤ ਹੈ। ਖਬਰਾਂ ਹੋਰ ਵੀ ਸਨ ਪਰ ਮੈਨੂੰ ਦਿਓ ਇਜਾਜ਼ਤ, ਰੱਬ ਰੱਖ।